ਸਕੂਲ ਜਿਹੜੇ ਦੋਏ ਆ ਬਿਲਕੁਲ ਦੁਬਾਰਾ ਢਾਹ ਕੇ ਬਣਾਏ ਗਏ ਆ 6 ਤੋਂ ਲੈ ਕੇ 10 4-5 ਸਾਲ ਲੱਗੇ ਇਹਨਾਂ ਨੂੰ ਬਣਨ ਨੂੰ 60 ਲੱਖ ਰੁਪਈਆ ਲੱਗਾ NRIਆਂ ਨੇ ਲਾਇਆ ਇਕੱਠਾ ਕਰਕੇ ਉੱਥੇ ਭਾਜੀ ਹੁਣੀ ਪਤਾ ਨਹੀਂ ਕਿੱਦਾਂ ਇਕੱਠਾ ਕੀਤਾ ਬੜਾ ਔਖਾ ਇਕੱਠਾ ਕਰਨਾ ਉਹ ਲਾਇਆ ਸਰਕਾਰ ਦਾ ਵੈਸੇ ਅਸਲ ਕੰਮ ਹੁੰਦਾ ਟੀਚਰ ਮੁਹੱਈਆ ਕਰਾਉਣੇ ਹਾਂਜੀ ਇੱਥੇ 3 ਲੜਕੀਆਂ ਰੱਖੀਆਂ ਅਸੀਂ ਉਸ ਟਾਈਮ ਜਦੋਂ ਸਕੂਲ ਇਹ ਬਣ ਗਿਆ ਹਾਈ ਵੀ ਬਣ ਗਿਆ ਇਹ ਵੀ ਬਣ ਗਿਆ ਇੱਕ ਲੜਕੀ ਇੱਧਰ ਰੱਖੀ 3 ਹਾਈ 'ਚ ਰੱਖੀਆਂ ਉਹ ਪਿੰਡ ਵਾਲੇ ਬੰਦਿਆਂ ਨੇ ਘੱਟੋ ਘੱਟ 6-7 ਸਾਲ ਪੈਸੇ ਦਿੱਤੇ ਉਹਨਾਂ ਦੇ ਆਪਣੇ ਪੱਧਰ ਤੇ ਆਪਣੇ ਕੋਲੋਂ ਹੁਣ ਵੀ ਇੱਥੇ ਮੈਨੂੰ ਮੈਂ ਇੱਥੇ ਲੜਕੀਆਂ ਉਹਨੂੰ ਉਹ ਵੀ NRI ਪੈਸੇ ਆ ਸ਼ਾਇਦ ਪਤਾ ਨਹੀਂ ਉਹਨੂੰ ਹੁਣ ਪੇ ਕਿੰਨਾ ਕਰਦੇ ਹੋਣਗੇ ਉਹ ਸਰਕਾਰ ਦੀ ਕ੍ਰਾਂਤੀ ਦਾ ਕਾਰਨ ਤਾਂ ਪੜ੍ਹਾਉਣ ਵਾਲੇ ਟੀਚਰ ਚਾਹੀਦੇ ਕਿ ਬਿਲਡਿੰਗ ਦੀ ਉੱਤੇ ਕੰਧ ਆ ਪਰਲੇ ਪਾਸੇ ਬਣਾ ਕੇ ਗਏ ਉਹ ਤੁਹਾਨੂੰ ਮੈਂ ਦਿਖਾਲ ਵੀ ਦਿੰਦਾ ਆ 4 ਫੁੱਟ ਸੀ ਉਹ ਤੇ 2-3 ਫੁੱਟ ਹੋਰ ਕਰਤੀ 50-60 ਫੁੱਟ ਲੰਬੀ ਆ ਉਹ ਕੰਧ ਵੀ ਅੱਜ ਤੋਂ ਕੋਈ 70 ਸਾਲ ਪਹਿਲਾਂ ਸਕੂਲ ਦੀ ਆਪਣੇ ਹਸਪਤਾਲ ਦੀ ਆ ਉਹ ਹਾਂਜੀ ਬਾਕੀ 4 ਦੀਵਾਰੀ ਤਾਂ ਬਣੀ ਹੈ ਇਹਦੀ ਤਾਂ 4 ਦੀਵਾਰੀ ਉਦੋਂ ਦੀ ਬਣੀ ਜਦੋਂ 10 ਕੰਪਲੀਟ ਹੋਇਆ ਦੀ 4 ਦੀਵਾਰੀ ਬਣੀ 4 ਦੀਵਾਰੀ ਦਾ ਮਤਲਬ ਹੀ ਕੋਈ ਨਹੀਂ ਲੱਖ ਰੁਪਏ ਦੀ ਗ੍ਰਾਂਟ ਆਈ ਹੋਊਗੀ ਉਹ ਬਣਾ ਕੇ ਤੇ ਉਹ ਸਮਾਰਟ ਸਕੂਲ ਇੱਥੇ ਕਰ ਗਏ ਆ ਹੁਣ NRIਆਂ ਦਾ ਤਾਂ ਕੋਈ ਪਿੰਡੂਆਂ ਦਾ ਤਾਂ ਕੋਈ ਪੱਥਰ ਦਾ ਭਾਜੀ ਮੈਂ ਤੇ ਆਂਦਾ ਦਾ ਪੱਥਰ ਦਾ ਅੱਜ ਕੱਲ੍ਹ ਆਨੇ ਦਾ ਕੋਈ ਨਹੀਂ ਹੈਗਾ ਕੋਈ ਨਹੀਂ ਕਰਦੇ ਪੱਥਰ ਦਾ ਗਿਲਾ ਨਹੀਂ ਹੈ ਤੁਹਾਨੂੰ ਹੈ ਹੀ ਨਹੀਂ ਜੀ ਗਿਲਾ ਭਾਜੀ 60 ਲੱਖ ਰੁਪਇਆ ਮਿੱਟੀ ਕਰ ਦਿੱਤਾ ਲੱਖ ਲਾ ਕੇ ਲੱਖ ਲਾ ਕੇ ਅਗਲਾ ਹੋਰ ਦਾ ਭਾਵ ਹੈ ਕਿ ਪਿੰਡ ਦੇ ਲੋਕਾਂ ਦਾ ਸਤਿਕਾਰ ਨਹੀਂ ਪਿੰਡ ਦੇ NRIਆਂ ਦਾ ਸਤਿਕਾਰ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਆਪਣਾ ਜਿਹੜਾ ਲੱਖ ਲਾਇਆ ਉਹਦਾ ਪੱਥਰ ਲਾਤਾ ਪਰ 60 ਲੱਖ ਖੂਚ ਪਾ